ਇਜ਼ਰਾਈਲ ਐਗਰੀ ਹੋ ਗਿਆ ਆ ਹਮਾਸ ਦੇ ਨਾਲ, ਜੋ ਉਹਨਾਂ ਨੇ ਡੀਲ ਬਣਾਈ ਆ ਬੰਦੀ ਜਿਹੜੇ ਹੋਸਟੇਜ ਆ ਉਹਨਾਂ ਨੂੰ ਛੱਡਣ ਦੇ ਲਈ। ਜੀ ਕੱਲ ਸਵੇਰੇ ਫਰਾਈਡੇ 7 ਵਜੇ ਜਿਹੜੀ ਆ ਇਹ ਟਰੂਸ ਇਜ਼ਰਾਈਲ ਤੇ ਹਮਾਸ ਦੇ ਵਿੱਚ ਸ਼ੁਰੂ ਹੋ ਜਾਊਗੀ। ਜਿਹੜੀ ਜੰਗ ਲੱਗੀ ਆ ਉਹ ਬੰਦ ਹੋ ਜਾਊਗੀ, ਸੌਰੀ। ਸਭ ਤੋਂ ਪਹਿਲਾਂ 13 ਸਿਵਲੀਅਨ ਨੂੰ ਛੱਡਿਆ ਜਾਊਗਾ। ਉਸ ਤੋਂ ਬਾਅਦ ਜਿਹੜੇ ਆ ਹੋਰ ਹੋਸਟੇਜਸ ਆ ਉਹਨਾਂ ਨੂੰ ਛੱਡਿਆ ਜਾਊਗਾ। ਟੋਟਲ 50 ਛੱਡਣੇ ਆ, ਤੇ ਇਸੇ ਤਰ੍ਹਾਂ ਪਾਲਸਤੀਨੀਅਨ ਪ੍ਰਿਜ਼ਨਰਸ ਨੂੰ ਇਜ਼ਰਾਈਲ ਵਾਲੇ ਛੱਡਣਗੇ। ਕਹਿੰਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਹੋਪ ਕਰਦੇ ਆ ਇੱਕ 3 ਸਾਲਾਂ ਦੀ ਅਮਰੀਕਨ ਬੱਚੀ ਨੂੰ ਵੀ ਕਿਡਨੈਪ ਕੀਤਾ ਹੋਇਆ ਆ, ਉਹ ਵੀ ਸ਼ਾਇਦ ਇਹਨਾਂ ਦੇ ਵਿੱਚ ਹੋਵੇ। ਲੋਕ ਜੋ ਪੈਲਸਤੀਨੀਅਨ ਆ ਗਾਜ਼ਾ ਦੇ ਵਿੱਚ, ਉਹ ਬਹੁਤ ਟਾਇਰਡ ਆ, ਥੱਕੇ ਹੋਏ ਆ, ਕਿਉਂਕਿ ਹਰ ਵੇਲੇ ਬੰਬਾਰਡਮੈਂਟ ਹੁੰਦੀ ਆ। ਉਹ ਕਹਿੰਦੇ ਹੋਪਫੁਲੀ ਜਿਹੜੀ 4 ਦਿਨਾਂ ਦੇ ਲਈ ਇਹ ਟਰੂਸ ਆ, ਇਹਦੇ ਨਾਲ ਸ਼ਾਂਤੀ ਆਊਗੀ ਤੇ ਇੱਕ ਦੂਜੀ ਜਗ੍ਹਾ ਉਹ ਮੂਵ ਕਰ ਸਕਣਗੇ। ਸੋ ਇਹ ਕਾਫੀ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ ਕੈਦੀਆਂ ਨੂੰ ਛੱਡਣ ਦੀ, ਤੇ ਕਤਰ ਦੀ ਸਰਕਾਰ ਨੇ ਵਿੱਚ ਪੈ ਕੇ ਜਿਹੜੀ ਆ ਇਹ ਡੀਲ ਬਣਾਈ ਹੈਗੀ ਆ। ਜੀ ਕੱਲ ਇੱਕ ਰੇਨਬੋ ਬ੍ਰਿਜ ਦੇ ਜਿਹੜਾ ਉੱਥੇ ਬਹੁਤ ਵੱਡਾ ਧਮਾਕਾ ਹੋਇਆ ਸੀਗਾ, ਤੇ ਉਸ ਧਮਾਕੇ ਨੇ ਦੁਨੀਆ ਭਰ ਦੇ ਵਿੱਚ ਕੁਝ ਹੀ ਸਕਿੰਟਾਂ ਦੇ ਵਿੱਚ ਖਬਰ ਬੜੀ ਵਾਇਰਲ ਹੋਈ ਸੀ। ਟੈਰਰਿਸਟ ਅਟੈਕ ਦੇ ਨਾਲ ਪਹਿਲਾਂ ਉਹਨੂੰ ਜੋੜ ਕੇ ਦੇਖਿਆ ਜਾ ਰਿਹਾ ਸੀਗਾ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇੱਕ ਜੋੜਾ ਸੀ ਜਿਹੜਾ ਕਿ ਉੱਥੋਂ ਦੇ ਨਿਊਯਾਰਕ ਦਾ ਹੀ ਰਹਿਣ ਵਾਲਾ ਸੀਗਾ। ਤੇ ਹੁਣ ਜਿਹੜੀ ਕਾਰ ਉੱਥੇ ਜਾ ਕੇ ਟਕਰਾਈ ਸੀ, ਤੇ ਉਹਦੇ ਵਿੱਚ ਟਕਰਾਉਣ ਸਾਰ ਹੀ ਉਸ ਕਾਰ ਦੇ ਵਿੱਚ ਜ਼ਬਰਦਸਤ ਧਮਾਕਾ ਹੁੰਦਾ। ਹੁਣ ਦੱਸਿਆ ਜਾ ਰਿਹਾ ਕਿ ਜਿਹੜੇ ਵਿਕਟਮ ਹੈ ਉਹ ਬੰਦਾ ਤੇ ਉਹਦੀ ਵਾਈਫ ਜਿਹੜੇ ਨੇ ਉਹ ਗ੍ਰੈਂਡ ਆਈਲੈਂਡ ਜਿਹੜਾ ਨਿਊਯਾਰਕ ਹੈ ਉੱਥੋਂ ਦੇ ਰਹਿਣ ਵਾਲੇ ਨੇ, ਤੇ ਉਹਨਾਂ ਦੀ ਜਿਹੜੀ ਉਮਰ ਹੈ ਉਹ ਦੋਨਾਂ ਦੀ 50 ਸਾਲ ਦੇ ਨੇੜੇ ਹੈ। ਵੈਸਟਰਨ ਨਿਊਯਾਰਕ ਦੇ ਇਲਾਕਿਆਂ ਦੇ ਵਿੱਚ ਉਹ ਇੱਕ ਬਿਜ਼ਨਸ ਵੀ ਜਿਹੜਾ ਉਹ ਰਨ ਕਰ ਰਹੇ ਸੀਗੇ। ਦੱਸਿਆ ਜਾ ਰਿਹਾ ਜਿਹੜੇ ਜਾਂਚ ਦੇ ਨਾਲ ਜੁੜੇ ਨੇ ਮਿਸਟਰ ਰੋਬਰਟ ਰੈਸਟੇਨੀਓ, ਜਿਹੜੇ ਕਿ ਮੇਅਰ ਨੇ ਨਿਆਗਰਾ ਫਾਲਸ ਦੇ, ਇਹਨਾਂ ਨੇ ਜਿਹੜੀ ਇਹ ਜਾਣਕਾਰੀ ਦੱਸੀ ਹੈ। ਉਹਨਾਂ ਨੇ ਦੱਸਿਆ ਕਿ ਕਪਲ ਜਿਹੜਾ ਉਹ ਕੰਸਰਟ ਦੇ ਲਈ ਗਿਆ ਸੀ ਕੈਨੇਡਾ ਦੇ ਵਿੱਚ, ਤੇ ਇਨਵੈਸਟੀਗੇਟਰਸ ਨੇ ਜਿਹੜੇ ਉਹ ਇਸ ਗੱਲ ਦੇ ਉੱਤੇ ਯਕੀਨ ਕਰਦੇ ਨੇ ਕਿ ਉੱਥੇ ਇੱਕ ਸ਼ੋਅ ਹੋਇਆ ਸੀਗਾ, ਤੇ ਉਸ ਤੋਂ ਬਾਅਦ ਇਹ ਉੱਥੋਂ ਵਾਪਸ ਮੁੜੇ ਨੇ। ਤੇ ਹੁਣ FBI ਜਿਹੜੀ ਕਿ ਆਲਰੇਡੀ ਇਹਦੇ ਵਿੱਚ ਇਨਵੋਲਵ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਗੱਲ ਕਹਿਣੀ ਕਿ ਟੈਰਰਿਜ਼ਮ ਦੇ ਨਾਲ ਆ ਜਾਂ ਕੋਈ ਹੋਰ ਜਿਹੜੀਆਂ ਅੱਤਵਾਦੀ ਸਰਗਰਮੀਆਂ ਨੇ, ਤਾਂ ਉਹ ਜਿਹੜੀਆਂ ਉਹਨਾਂ ਨਾਲ ਜੋੜ ਕੇ ਦੇਖਣਾ ਥੋੜਾ ਔਖਾ ਹੈ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਕੈਸੀਨੋ ਜਿਹੜਾ ਡਾਊਨਟਾਊਨ ਦੇ ਵਿੱਚ ਪੈਂਦਾ ਵਾ, ਉੱਥੋਂ ਇੱਕ ਕਪਲ ਜਿਹੜਾ ਤੁਰਿਆ, ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਕਾਰ ਟਕਰਾਈ ਹੈ, ਉਹਦਾ ਜਿਹੜਾ ਕਾਰਨ ਆ ਟਕਰਾਉਣ ਦਾ, ਉਹਦੇ ਪਿੱਛੇ ਵਜ੍ਹਾ ਕੀ ਸੀ? ਕੋਈ ਇਹਨਾਂ ਦਾ ਆਪਸੀ ਝਗੜਾ ਸੀ, ਕੋਈ ਇਹ ਤੇਜ਼ੀ ਦੇ ਨਾਲ ਲੰਘਣਾ ਚਾਹੁੰਦੇ ਸੀ? ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਇਹਨਾਂ ਨੂੰ ਇਹ ਦੱਸਿਆ ਗਿਆ, ਜਿਹੜੇ ਸਨੇਕਾ ਨਿਆਗਰਾ ਰਿਜ਼ੋਰਟ ਤੇ ਕਸੀਨੋ ਹੈ, ਉਹਨਾਂ ਨੇ ਕਿਹਾ ਕਿ ਇਹ ਗੈਂਬਲਿੰਗ ਜਿਹੜਾ ਕਰਕੇ ਆਇਆ ਸੀਗਾ ਕਪਲ ਦੋਨੇ ਜਾਣੇ, ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਕੁਛ ਸਮਾਂ ਬਿਤਾਇਆ ਵੀ ਹੈ। ਤੇ ਉਸ ਤੋਂ ਬਾਅਦ ਜਦੋਂ ਉਹ ਲੰਘੇ ਨੇ, ਤੇ ਥੋੜ੍ਹੀ ਦੂਰੀ ਜਾ ਕੇ ਜਿਹੜਾ ਇੰਟਰਨੈਸ਼ਨਲ ਰੇਨਬੋ ਬ੍ਰਿਜ ਦੇ ਉੱਤੇ ਜਾ ਕੇ ਉਹਨਾਂ ਦੀ ਕਾਰ ਜਿਹੜੀ ਆ ਹਾਦਸਾਗ੍ਰਸਤ ਹੋ ਗਈ। ਉਹ ਕਹਿੰਦੇ ਕਿ ਇੱਥੋਂ ਬਿਲਕੁਲ ਜਦੋਂ ਗਏ ਆ ਉਹ ਨੋਰਮਲ ਸੀ। ਉਹਨਾਂ ਨੇ ਕਾਰ ਕਿਉਂ ਭਜਾਈ, ਕਿਉਂ ਇੰਨੀ ਤੇਜ਼ ਉਹਨਾਂ ਨੇ ਜਾ ਟਕਰਾਈ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਪਰ ਹੁਣ ਜਿਹੜਾ ਇਸ ਘਟਨਾ ਦੇ ਨਾਲ ਜਿੰਨੇ ਵੀ ਇਨਵੈਸਟੀਗੇਟਰ ਜੁੜੇ ਨੇ, ਉਹ ਇਸ ਗੱਲ ਉੱਤੇ ਇਨਵੈਸਟੀਗੇਟ ਕਰ ਰਹੇ ਨੇ ਕਿ ਆਖਿਰ ਕੈਸੀਨੋ ਤੋਂ ਨਿਕਲਣ ਤੋਂ ਬਾਅਦ ਤੇ ਰੇਨਬੋ ਬ੍ਰਿਜ ਦੇ ਨਾਲ ਟਕਰਾਉਣ ਦੇ ਵਿਚਾਲੇ ਇਸ ਜੋੜੇ ਦੇ ਮਨ ਦੇ ਵਿੱਚ ਕੀ ਆਇਆ, ਜਾਂ ਕਿਉਂ ਇਹ ਹਾਦਸਾ ਜਿਹੜਾ ਉਹ ਵਾਪਰ ਗਿਆ। ਪਰ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ, ਬ੍ਰੇਕਿੰਗ ਨਿਊਜ਼ ਪੰਜਾਬੀ ਰੇਡੀਓ USA ਦੇ ਸਾਰੇ ਹੀ ਪਲੇਟਫਾਰਮਸ ਤੇ ਤੁਸੀਂ ਸੁਣੀ ਸੀ, AM FM ਸਟੇਸ਼ਨਸ ਤੇ ਵੀ ਸੁਣੀ ਸੀ, ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ। ਤਾਂ ਉਸ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਪਹਿਲਾਂ ਇਹ ਲੱਗਿਆ ਕਿ ਟੈਰਰਿਸਟ ਅਟੈਕ ਆ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਕਾਰ ਵੈਸੇ ਹਾਦਸਾਗ੍ਰਸਤ ਹੋਈ ਹੈ। ਪਰ ਉਹਦੇ ਬਾਅਦ ਕਹਿੰਦੇ ਕਿ ਹੁਣ ਸਾਰੇ ਲੋਕ ਸੁੱਖ ਦਾ ਸਾਹ ਲੈ ਰਹੇ ਨੇ ਕਿ ਘੱਟੋ ਘੱਟ ਇਹ ਅੱਤਵਾਦੀ ਹਮਲਾ ਨਹੀਂ, ਹਾਂ ਇਹਦੇ ਕਾਰਨਾਂ ਦੀ ਜਾਂਚ ਜਿਹੜੀ ਆ ਉਹ ਹਲੇ ਵੀ ਜਾਰੀ ਹੈ। ਜੀ।